ਅਮਰੀਕਾ ਕਹਿੰਦੇ ਵੀ ਜਿਹੜੀ ਨਵੀਂ ਰਿਪੋਰਟ ਆਈ ਹੈਗੀ ਆ ਵਰਲਡ ਦੇ ਹੈਪੀਐਸਟ ਮੁਲਕ ਜੋ ਆ ਉਹਨਾਂ ਦੇ ਵਿੱਚ 15ਵੇਂ ਨੰਬਰ ਤੇ ਹੁਣ ਪਹੁੰਚ ਰਿਹਾ ਹੈਗਾ ਆ। ਪਹਿਲਾਂ ਜਿਹੜਾ ਸੀਗਾ 16ਵੇਂ ਨੰਬਰ ਤੇ ਸੀ। ਸੋ ਹੁਣ ਇੱਕ ਪੋਜੀਸ਼ਨ ਜਿਹੜੀ ਆ ਅਪ ਹੋਈ ਹੈਗੀ ਆ। ਸੋ ਇਹਦੇ ਵਿੱਚ ਜਿਹੜੇ ਹੋਰ ਵੀ ਕਾਫੀ 150 ਮੁਲਕਾਂ ਦਾ ਜਿਹੜਾ ਸਰਵੇ ਕੀਤਾ ਗਿਆ ਸੀ, ਉਸ ਹਿਸਾਬ ਦੇ ਨਾਲ ਉਹਨਾਂ ਨੇ ਸਭ ਤੋਂ ਜਿਹੜੇ ਖੁਸ਼ ਕਿਹੜੇ ਮੁਲਕਾਂ ਦੇ ਵਿੱਚ ਲੋਕ ਆ ਉਹ ਕੱਢੇ ਹੈਗੇ ਆ। ਸਭ ਤੋਂ ਲੋਐਸਟ ਜਿਹੜਾ ਆ ਉਹ ਅਫਗਾਨਿਸਤਾਨ ਆਇਆ ਹੈਗਾ ਆ। ਤੇ ਇਸੇ ਤਰ੍ਹਾਂ ਮੈਂ ਇੰਡੀਆ ਦਾ ਸਰਚ ਕਰਦਾ ਸੀ ਤੇ ਰਾਈਟ ਵੇ ਮੇਰੇ ਤੋਂ ਸਰਚ ਨਹੀਂ ਹੋਇਆ, ਪਰ ਅਮਰੀਕਾ ਜਿਹੜਾ ਆ ਉਹ 150 ਮੁਲਕਾਂ ਚੋਂ 15ਵੇਂ ਨੰਬਰ ਤੇ ਆਇਆ, ਜਿੱਥੇ ਕਹਿੰਦੇ ਵੀ ਲੋਕ ਹੈਪੀਐਸਟ ਹੈਗੇ। ਅਗਲੀ ਗੱਲ ਕਰਦੇ ਜਾਈਏ, ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਅੱਜ ਆਪਣੇ ਕਾਰਜਕਾਲ ਦਾ ਪਹਿਲਾ ਬਿੱਲ ਉਸ ਨੂੰ ਵੀਟੋ ਜਿਹੜਾ ਉਹ ਕੀਤਾ। ਇਸ ਬਿੱਲ ਦੇ ਵਿੱਚ ਉਹਨਾਂ ਨੇ ਜਿਹੜਾ ਆਖਿਆ ਵੀ ਜਿਹੜੇ ਮਾਗਾ ਰਿਪਬਲਿਕਨਸ ਹੈਗੇ ਆ ਉਹਨਾਂ ਦੇ ਦੁਆਰਾ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਲੋਕਾਂ ਦੀ ਰਿਟਾਇਰਮੈਂਟ ਫੰਡਸ ਆ ਉਹਨਾਂ ਦੇ ਨਾਲ ਇੱਕ ਹਿਸਾਬ ਦੇ ਨਾਲ ਛੇੜਖਾਨੀ ਕਰਨ ਲਈ ਹਾਊਸ ਦੇ ਵਿੱਚ ਇੱਕ ਬਿੱਲ ਪਾਸ ਹੋਇਆ ਸੀ। ਉਹ ਲੇਬਰ ਡਿਪਾਰਟਮੈਂਟ ਦੇ ਜਿਹੜੇ ਰੂਲਸ ਆ ਉਸ ਦੇ ਵਿੱਚ ਥੋੜ੍ਹੇ ਚੇਂਜਸ ਕਰਨਾ ਚਾਹੁੰਦੇ ਸੀ। ਰਿਟਾਇਰਮੈਂਟ ਇਨਵੈਸਟਿੰਗ ਉਹ ਟਾਈ ਜਿਹੜੀ ਇਨਵਾਇਰਮੈਂਟਲ ਤੇ ਸੋਸ਼ਲ ਗੋਲਸ ਦੇ ਨਾਲ ਜਿਹੜਾ ਇੱਕ ਰੂਲ ਆ ਉਸ ਨੂੰ ਰਿਪੀਲ ਕਰਨਾ ਚਾਹੁੰਦੇ ਸੀਗੇ, ਉਹ ਵਾਪਸ ਲੈਣਾ ਚਾਹੁੰਦੇ ਸੀਗੇ। ਪਰ ਪ੍ਰੈਜ਼ੀਡੈਂਟ ਬਾਈਡਨ ਨੇ ਉਸੇ ਹੀ ਬਿੱਲ ਨੂੰ ਵੀਟੋ ਕਰ ਦਿੱਤਾ ਹੈਗਾ ਆ। ਇਹ ਵੀਟੋ ਐਕਸਪੈਕਟ ਕੀਤਾ ਜਾ ਰਿਹਾ ਸੀਗਾ ਜਦ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਜਿਹੜੇ ਰਿਪਬਲਿਕਨ ਲੈਡ ਐਫਰਟ ਆ ਇਸ ਨੂੰ 3 ਹਫ਼ਤੇ ਪਹਿਲਾਂ ਰੋਲ ਬੈਕ ਕਰਨ ਦੇ ਲਈ ਇਸ ਰੂਲ ਨੂੰ ਕੋਸ਼ਿਸ਼ ਜਿਹੜੀ ਉਹ ਕੀਤੀ ਸੀ। ਇਸ ਬਿੱਲ ਦੇ ਵਿੱਚ ਹਾਊਸ ਤੇ ਸੈਨੇਟ ਦੇ ਵਿੱਚ ਜਿਹੜੇ ਕੁਝ ਡੈਮੋਕ੍ਰੇਟਸ ਆ ਉਹਨਾਂ ਨੇ ਵੀ ਇਸ ਨੂੰ ਰਿਪੀਲ ਕਰਨ ਦੇ ਲਈ ਵੋਟ ਨੂੰ ਪਾਈ ਸੀਗੀ, ਜਿਨ੍ਹਾਂ ਵਿੱਚ ਸੈਨੇਟਰ ਜੌਨ ਟੈਸਟਰ ਜਿਹੜੇ ਮੋਂਟਾਨਾ ਤੋਂ, ਜੋ ਮੈਨਚਨ ਵੈਸਟ ਵਰਜੀਨੀਆ ਤੋਂ ਜਿਹੜੇ ਉਹ ਸ਼ਾਮਲ ਸੀਗੇ, ਜਿਨ੍ਹਾਂ ਸਾਰਿਆਂ ਦੀਆਂ ਰੀ ਇਲੈਕਸ਼ਨ ਅਗਲੇ ਸਾਲ ਆ ਰਹੀਆਂ ਆ। ਸੋ ਬਾਈਡਨ ਉਹਨਾਂ ਨੇ ਟਵਿੱਟਰ ਦੇ ਉੱਤੇ ਜਿਹੜਾ ਉਹ ਕਿਹਾ ਆ ਵੀ ਇਸ ਬਿੱਲ ਦੇ ਨਾਲ ਜਿਹੜੀ ਰਿਟਾਇਰਮੈਂਟ ਸੇਵਿੰਗਸ ਆ ਉਹਨਾਂ ਨੂੰ ਖਤਰਾ ਬਣਦਾ ਸੀ, ਰਿਸਕ ਬਣਨਾ ਸੀਗਾ ਤੇ ਇਲੀਗਲ ਇਸ ਚੀਜ਼ ਦੇ ਲਈ ਉਹਨਾਂ ਨੇ ਬਣਾ ਦੇਣੀਆਂ ਸੀਗੀਆਂ ਜਿਹੜੇ ਮੈਗਾ ਹਾਊਸ ਰਿਪਬਲਿਕਨਸ ਲਾਈਕ ਨਹੀਂ ਕਰਦੇ ਹੈਗੇ। ਸੋ ਕਹਿੰਦੇ ਵੀ ਯੂਰ ਪਲਾਨ ਮੈਨੇਜਰ ਉਹਦੇ ਕੋਲ ਇਹ ਅਖਤਿਆਰ ਹੋਣਾ ਚਾਹੀਦਾ ਆ ਵੀ ਜਿਹੜੀ ਤੁਹਾਡੀ ਮਿਹਨਤ ਦੀ ਕਮਾਈ ਆ, ਸੇਵਿੰਗਸ ਆ ਉਸ ਨੂੰ ਕਿੱਦਾਂ ਪ੍ਰੋਟੈਕਟ ਕਰੇ, ਨਾ ਕਿ ਰਿਪਰੈਜ਼ੈਂਟੇਟਿਵ ਮਾਰਜੋਰੀ ਟੇਲਰ ਗ੍ਰੀਨ ਵਰਗੀਆਂ ਜਾਂ ਉਹਦੇ ਵਰਗੇ ਜਿਹੜੇ ਹੋਰ ਰਿਪਰੈਜ਼ੈਂਟੇਟਿਵ। ਸੋ ਸਿੱਧਾ ਜਿਹੜਾ ਇੱਕ ਹਿਸਾਬ ਦੇ ਨਾਲ ਇਹਨਾਂ ਨੇ ਜਿਹੜੇ ਰਾਈਟ ਵਿੰਗ ਦੇ ਮੈਗਾ ਹਾਊਸ ਰਿਪਬਲਿਕਨਸ ਜਿਨ੍ਹਾਂ ਨੂੰ ਇਹ ਸਿੱਧਾ ਆਖ ਰਹੇ ਹੁਣ ਅਟੈਕ ਕਰ ਰਹੇ ਆ। ਸੋ ਸਿੰਘ ਜਿਹੜੇ ਇੱਥੇ ਹੁਣ ਫਸਦੇ ਨਜ਼ਰ ਆਉਣਗੇ। ਕੈਲੀਫੋਰਨੀਆ ਦੇ ਗਵਰਨਰ ਜਿਹੜੇ ਆ ਉਹ ਇੱਕ ਲੜਾਈ ਦੇ ਵਿੱਚ ਕਾਮਯਾਬ ਹੋ ਗਏ ਆ ਜਿਹੜੀ ਉਹਨਾਂ ਦੀ ਆਇਲ ਕੰਪਨੀਜ਼ ਦੇ ਨਾਲ ਚੱਲ ਰਹੀ ਸੀਗੀ। ਇੱਕ ਜਿਹੜਾ ਪ੍ਰਪੋਜ਼ਲ ਸੀ ਕੈਲੀਫੋਰਨੀਆ ਦੇ ਸਟੇਟ ਸੈਨੇਟਰ ਨੈਸੀ ਸਕਿਨਰ ਨੇ ਉਹ ਗਵਰਨਰ ਦੇ ਬਿਹਾਫ ਦੇ ਉੱਤੇ ਤਿਆਰ ਕੀਤਾ ਸੀ ਵੀ ਜਿਹੜੀਆਂ ਗੈਸ ਕੰਪਨੀਆਂ ਆ ਉਹ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੇ ਰੇਪ ਆਫ ਕੀਤਾ ਲੋਕਾਂ ਨੂੰ ਪਿਛਲੇ 2 ਸਾਲਾਂ ਦੇ ਦੌਰਾਨ। ਇੱਕ ਟਾਈਮ ਦੇ ਉੱਤੇ ਤਾਂ ਕੈਲੀਫੋਰਨੀਆ ਦੇ ਵਿੱਚ ਗੈਸ ਦੀ ਪ੍ਰਾਈਸ $6 ਤੇ 42 ਸੈਂਟ ਤੇ ਪਹੁੰਚ ਗਈ ਸੀ, ਜੋ ਕਿ ਪੂਰੇ ਨੈਸ਼ਨਲ ਐਵਰੇਜ ਨਾਲੋਂ $2 ਤੇ 61 ਸੈਂਟ ਉੱਪਰ ਸੀਗੀ। ਸੋ ਇਹ ਕਿੰਨਾ ਜ਼ਿਆਦਾ ਜਿਹੜਾ ਡਿਫਰੈਂਸ ਆ ਇਹ ਕਿਉਂ ਕੈਲੀਫੋਰਨੀਆ ਦੇ ਵਿੱਚ ਹੋਇਆ ਹੈਗਾ। ਗੈਸੋਲੀਨ ਦੀ ਪ੍ਰਾਈਸ ਇੰਨੀ ਜ਼ਿਆਦਾ ਉੱਪਰ ਜਾਣ ਦੇ ਨਾਲ ਜਿਹੜੀਆਂ ਕੰਪਨੀਆਂ ਆ ਗੈਸ ਦੀਆਂ ਉਹਨਾਂ ਨੇ $63 ਬਿਲੀਅਨ 90 ਦਿਨਾਂ ਦੇ ਵਿੱਚ ਕਮਾਇਆ ਸੀ ਪਿਛਲੇ ਸਾਲਾਂ ਦੇ ਦੌਰਾਨ। ਪਿਛਲੇ ਸਾਲੇ ਜਦੋਂ ਇੰਨੀ ਜ਼ਿਆਦਾ ਜਿਹੜੀ ਆ ਗੈਸ ਦੀਆਂ ਪ੍ਰਾਈਸਿਸ ਚਲੇ ਗਈਆਂ ਸੀ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਇਹ ਗੈਸ ਦੀਆਂ ਕੰਪਨੀਆਂ ਕਿੰਨੇ ਪੈਸੇ ਕਮਾਉਂਦੀਆਂ ਆ ਤੇ ਜਿਹੜਾ ਆਮ ਲੋਕ ਆ ਉਹ ਕਿੱਦਾਂ ਜਿਹੜਾ ਰਗੜ ਹੁੰਦਾ ਆ। ਸੋ ਉਸ ਦੇ ਲਈ ਕਾਫੀ ਲੰਮੇ ਸਮੇਂ ਤੋਂ ਗਵਰਨਰ ਜਿਹੜੇ ਆ ਗੈਵਨ ਨਿਊਸਮ ਉਹ ਲੜ ਰਹੇ ਸੀ ਵੀ ਇੱਕ ਕੋਈ ਜਿਹੜਾ ਆ ਵਾਚਡੌਗ ਗਰੁੱਪ ਹੋਣਾ ਚਾਹੀਦਾ ਆ। ਹੁਣ ਉਹਦੇ ਲਈ ਜਿਹੜਾ ਆ ਪ੍ਰਪੋਜ਼ਲ ਜੋ ਕ੍ਰੀਏਟ ਕੀਤਾ ਗਿਆ ਸੈਨੇਟਰ ਵੱਲੋਂ, ਸੋ ਲੱਗਦਾ ਆ ਕਹਿੰਦੇ ਇਹਦੇ ਵਿੱਚ ਉਹਨਾਂ ਨੂੰ ਜਿਹੜੀ ਆ ਪੂਰਾ ਸਾਥ ਮਿਲ ਜਾਊਗਾ ਤੇ ਇਹ ਜੇ ਵਾਚਡੌਗ ਗਰੁੱਪ ਕ੍ਰੀਏਟ ਹੋ ਜਾਂਦਾ ਆ ਸੋ ਫਿਰ ਉਹ ਆਇਲ ਕੰਪਨੀਆਂ ਦੇ ਉੱਤੇ ਜਿਹੜਾ ਆ ਪੂਰੀ ਤਰ੍ਹਾਂ ਆਪਣਾ ਵਾਚ ਕਰੂਗਾ ਤਾਂ ਕਿ ਜਿਹੜਾ ਆ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਉਹ ਨਾ ਕਰ ਸਕਣ। ਜੀ